ਪਾਣੀ ਜਿਹੜਾ ਪੇਟ ਮਾ ਪਾਣੀ ਭਰਦਾ ਹੈਗਾ, ਉਹਨੇ ਜੀ ਹਕੀਮੀ ਲੈਂਗੁਏਜ ਜੀ ਉਹਨੂੰ ਜਲੋਦਰ ਦੀ ਬਿਮਾਰੀ ਕਹਿੰਦੇ ਜੀ, ਵੀ ਜਲੋਦਰ ਹੋ ਗਿਆ ਇਹਨੂੰ। ਉਹਦੇ ਵਿੱਚ ਤੁਸੀਂ ਜੇ ਪੇਟ ਮਾ ਪਾਣੀ ਭਰਨਾ, ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈਗਾ, ਜੌਂ ਖਾਦ ਲੈ ਲੈਣੀ ਹੈਗੀ, ਤੇ ਉਨੀ ਤੁਸੀਂ ਲੈਣੀ ਹੈਗੀ ਵਿੱਚ ਮੂਲੀ ਦੇ ਬੀਜ। ਇਹਦੇ ਵਿੱਚ ਤੁਸੀਂ ਉਹਨੇ ਦੋਵਾਂ ਨੂੰ ਮਿਕਸ ਕਰਕੇ ਮੋਠ ਦੇ ਦਾਣੇ ਜਿੰਨੀਆਂ ਇਹਦੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ, ਚਾਹੇ ਸ਼ਹਿਦ ਪਾ ਕੇ ਗੋਲੀਆਂ ਵੱਟ ਸਕਦੇ ਹਾਂ, ਉਹਦੇ ਨਾਲ ਈਜ਼ੀ ਵੱਟ ਹੋ ਜਾਂਦੀਆਂ। ਜਿੰਨੀ ਜੌਂ ਖਾ ਲੈਣੀ ਉਨੀ ਮੂਲੀ ਦੇ ਬੀਜ ਲੈਣੇ। ਇਹ ਫਿਰ 2 ਗੋਲੀਆਂ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣੀਆਂ ਹੈਗੀਆਂ। ਇਹ ਜਿਨ੍ਹਾਂ ਦੇ ਪੇਟ ਮਾ ਪਾਣੀ ਭਰਦਾ ਜਲੋਦਰ ਕਹਿੰਦੇ ਉਹਨੂੰ। ਅੱਛਾ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਸੁੰਡ, ਕਾਲੀ ਮਿਰਚਾਂ। ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ ਤਿੰਨੇ ਚੀਜ਼ਾਂ। ਇਹਨਾਂ ਦੇ ਵਿੱਚੋਂ ਤੁਸੀਂ ਆਪਣੇ 1 ਚਮਚਾ ਚਾਹੇ ਤਾਂ ਦਹੀਂ ਮਾ ਪਾ ਕੇ ਖਾ ਲਓ, ਚਾਹੇ ਦਹੀਂ ਦੀ ਲੱਸੀ ਦੇ ਵਿੱਚ ਮਿਕਸ ਕਰਕੇ ਇਹ ਖਾ ਲਓ। ਅੱਛਾ, ਇਹਦੇ ਵਾਸਤੇ ਫਿਰ ਤੁਸੀਂ 1 ਚਮਚਾ ਲੈਣਾ ਹੈਗਾ ਤੁਸੀਂ ਗੋਰਖਮੁੰਡੀ ਦਾ ਚੂਰਨ। ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ, ਜੇ ਨਹੀਂ ਕਿੱਥੇ ਮਿਲਦਾ ਉੱਥੇ ਮਿਲ ਜਾਂਦਾ ਜੀ, ਗੋਰਖਮੁੰਡੀ ਕਹਿੰਦੇ ਇਹਨੂੰ। ਤੇ 2 ਚਮਚੇ ਲੈਣੇ ਹੈਗੇ ਤੁਸੀਂ ਅਰੰਡੀ ਦਾ ਤੇਲ। ਇਹ ਮਿਕਸ ਕਰਕੇ ਤੁਸੀਂ ਸਵੇਰ ਨੂੰ ਤੇ ਸ਼ਾਮ ਨੂੰ ਇਹ ਖਾਣੇ ਹੈਗੇ। ਇਹ ਸਾਰਾ ਪਾਣੀ ਜਿਹੜਾ ਪੈਂਦਾ ਉਹ ਹਟਾ ਦਿੰਦਾ ਜੀ। ਤੇ ਇੱਕ ਹੋਰ ਹੈਗੀ ਆਪਣੇ ਰਿਉਂਦ ਚੀਨੀ, ਰਹਿਣ ਤਾਂ ਇੱਥੇ ਮਿਲਣੀ ਨਹੀਂ ਹੈ, ਰਹਿਣੇ ਤੋਂ। ਅੱਛਾ, ਜਿਹੜੇ ਕਹਿੰਦੇ ਸੀਗੇ ਮਵਾਰੀ ਵਿੱਚ ਵੀ ਖੂਨ ਬਹੁਤ ਜ਼ਿਆਦਾ ਪੈ ਰਿਹਾ ਹੈਗਾ, ਉਹ ਤੁਸੀਂ ਤੇਜ਼ ਪੱਤਰ ਵੀ ਯੂਜ਼ ਕਰ ਸਕਦੇ। ਤੇਜ਼ ਪੱਤਿਆਂ ਦਾ ਪਾਊਡਰ ਤੁਸੀਂ 1 ਚਮਚਾ ਲੈ ਲਿਆ ਕਰੋ ਸਵੇਰ ਨੂੰ ਸ਼ਾਮ ਨੂੰ। ਇਹ ਟਰਾਈ ਕਰਕੇ ਦੇਖ ਲਓ। ਨਹੀਂ ਤਾਂ ਤੁਸੀਂ ਆਪਣੇ ਇਹ ਵੀ ਨਹੀਂ ਮਿਲਣਾ ਤੁਹਾਨੂੰ। ਤੇ ਧਨੀਏ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ। ਜੇ 2-3 ਚਮਚੇ ਤੁਸੀਂ ਸੁੱਕੇ ਧਨੀਏ ਦੇ ਪਾਣੀ ਉਬਾਲ ਕੇ ਤੁਸੀਂ ਉਹ ਆਪਣੇ ਟਰਾਈ ਕਰ ਸਕਦੇ ਹੈਗੇ ਜੀ। ਅੱਛਾ, ਫਿਰ ਇਹਦੇ ਵਾਸਤੇ ਤੁਸੀਂ ਕਦਾ ਗੋਂਦ ਲੈਣਾ ਹੈਗਾ 50 ਗ੍ਰਾਮ, ਕਣਕ ਲੈਣੀ ਹੈਗੀ 50 ਗ੍ਰਾਮ। ਦੋਵਾਂ ਨੂੰ ਪੀ ਕੇ ਤੁਸੀਂ 2 ਚਮਚੇ ਆਪਣੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਐ ਲੈਣੇ ਹੈਗੇ ਜੀ। ਇਹਦੇ ਜੇ ਬਾਹਲਾ ਖੂਨ ਪੈਂਦਾ ਹੈਗਾ ਉਹ ਹਟ ਜਾਂਦਾ ਇਹਦੇ ਨਾਲ। ਫਿਰ ਆਪਣੇ ਪਖੜਾ ਤੇ ਗੁੱਲਰ ਦੀ ਛਿੱਲ ਤੇ ਦੇਸੀ ਖੰਡ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 2 ਚਮਚੇ, ਜਦ ਤੁਹਾਡੀ ਮੈਂ ਵਾਰੀ ਆ ਕੇ ਸਮਝ ਲਓ 3 ਦਿਨ ਹੋ ਜਾਵੇ ਤੁਹਾਨੂੰ, ਉਹਦੇ ਬਾਅਦ ਤੁਸੀਂ ਇਹ ਸਟਾਰਟ ਕਰਨੀ ਹੈਗੀ ਦਵਾਈ। ਜਦ 3 ਦਿਨ ਤੋਂ ਬਾਅਦ, ਜਾਂ ਤੁਹਾਨੂੰ ਪਤਾ ਹੀ ਹੁੰਦਾ ਵੀ ਰੈਗੂਲਰ ਪਹਿਲਾਂ 2 ਦਿਨ ਆਉਂਦੀ ਸੀ ਜਾਂ 3 ਦਿਨ ਆਉਂਦੀ ਸੀਗੀ, ਉਹਦੇ ਬਾਅਦ ਤੁਸੀਂ ਆਪਣੇ 2 ਦਿਨ ਟੱਪ ਲਓ, ਉਹਦੇ ਬਾਅਦ ਤੁਸੀਂ ਇਹ ਸਟਾਰਟ ਕਰ ਦਿਓ, ਫਿਰ ਉਹਦੇ ਨਾਲ ਬੰਦ ਹੋ ਜੂਗੀ ਜੀ। ਇਹ 1 ਚਮਚਾ ਲੈਣਾ ਜੀ ਇਹਦਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਅੱਛਾ, ਫਿਰ ਇਹਦੇ ਵਿੱਚ ਤੁਸੀਂ ਹੋਰ ਲੈ ਸਕਦੇ ਹੈਗੇ ਜਾਮਨ ਦੀ ਗੁਠਲੀ, ਜਿਹੜੀ ਜਾਮਨ ਵਾਲਾ ਗੁਠਲੀਆਂ ਦਾ ਪਾਊਡਰ ਹੁੰਦਾ, ਉਹ ਤੁਸੀਂ ਆਪਣੇ 1 ਚਮਚਾ ਲੈਣਾ ਹੈਗਾ ਮੂਲੀ ਦੇ ਪਾਣੀ ਨਾਲ, ਮੂਲੀਆਂ ਦੇ ਜੂਸ ਨਾਲ। ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ, ਫਿਰ ਨਹੀਂ ਤੁਸੀਂ ਲੈ ਸਕਦੇ ਹਲਦੀ, ਗੇਰੂ ਤੇ ਲਾਲ ਫਟਕੜੀ। ਲਾਲ ਫਟਕੜੀ ਲੈਣੀ ਹੈ, ਚਿੱਟੀ ਨਹੀਂ ਲੈਣੀ ਹੈ, ਧਿਆਨ ਰੱਖਿਓ ਜੀ। ਹਲਦੀ, ਗੇਰੂ, ਲਾਲ ਫਟਕੜੀ, ਇਹਨਾਂ ਨੂੰ ਪੀ ਕੇ ਥੋੜ੍ਹਾ ਜਿਹਾ ਸ਼ਹਿਦ ਪਾ ਲਓ ਭਾਵੇਂ ਵਿੱਚ ਜਾਂ ਨਹੀਂ ਤਾਂ ਇਹਦੇ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਵੱਟਣੀਆਂ ਹੈਗੀਆਂ ਇਹਦੀਆਂ, ਉਹ ਤੁਸੀਂ ਆਪਣੇ ਜਿੰਨੇ ਪਾਣੀ ਪਾ ਕੇ ਜਾਂ ਦੁੱਧ ਪਾ ਕੇ ਵੱਟਣੀਆਂ ਉਸ ਤਰ੍ਹਾਂ ਵੱਟ ਸਕਦੇ ਹੋ। ਥੋੜ੍ਹੀ ਧੁੱਪ ਲਵਾ ਲਈਓ, ਫਿਰ ਸੁੱਕ ਜੂਗੀਆਂ। ਸ਼ਹਿਦ ਨਾਲ ਆਪਣੇ ਵੱਟੀਆਂ ਵੀ ਖਰਾਬ ਨਹੀਂ ਹੁੰਦੀਆਂ ਹੈਗੀਆਂ। ਇਹ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗੀਆਂ ਜੀ, 2 ਗੋਲੀਆਂ। ਇਹ ਵੀ ਆਪਣੇ ਠੀਕ ਕਰ ਦੂਗਾ ਜੀ। ਜਾਂ ਫਿਰ ਤੁਸੀਂ ਆਪਣੇ ਅਸ਼ੋਕਾ ਰਜਿਸਟਰ ਲੈ ਸਕਦੇ ਹੋ, ਉਹ ਟਰਾਈ ਕਰ ਲਓ। ਜੇ ਬਾਹਲਾ ਤੁਹਾਨੂੰ ਪੈਂਦਾ, ਵੈਸੇ ਤਾਂ ਖੁਰਾਕ ਇਹਦੀ 4 ਹੈਗੀ, 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ। ਤੇ ਜੇ ਤੁਹਾਡਾ ਜ਼ਿਆਦਾ ਲੱਗਦਾ ਤੁਸੀਂ ਇਹਦੇ ਭਾਵੇਂ 8 ਚਮਚੇ ਕਰ ਲਓ, ਇਹਦੇ ਕੋਈ ਵਿਗਾੜ ਨਹੀਂ ਹੈਗਾ ਜੀ।
8 ਚਮਚੇ ਤੁਸੀਂ ਇਹਦੇ ਲੈ ਲਓ ਅਸ਼ੋਕਾ ਰਜਿਸਟਰ ਦੇ, 8 ਚਮਚੇ ਪਾਣੀ ਦੇ ਪਾ ਕੇ ਇਹ ਪੀ ਲਓ। ਇਹਦੇ ਨਾਲ ਤੁਸੀਂ ਉਹਨੇ ਇੱਕ ਬੋਤਲ ਜੀ ਖਤਮ ਕਰ ਲਓ। ਤੁਹਾਨੂੰ 1-2 ਬੋਤਲਾਂ ਲੈ ਲਓ, $14-15 ਦੀ ਬੋਤਲ ਮਿਲ ਜਾਂਦੀ ਹੈ ਐਮਾਜ਼ੋਨ ਤੋਂ, ਬਲਵਾ ਆਪਣੀ ਸਟੋਰਾਂ 'ਚ ਪਈ ਹੁੰਦੀ ਹੈ, ਉਹ ਤੁਸੀਂ ਲੈ ਲਓ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ। ਅੱਛਾ, ਫਿਰ ਜ਼ਿਆਦਾ ਖੂਨ ਪੈਣੇ ਵਾਸਤੇ ਇੰਦਰਜੌਂ ਜਿਹੜੇ ਹੁੰਦੇ ਜੀ, ਇੰਦਰਜੌਂ, ਉਹ ਤੁਸੀਂ ਅੱਧਾ ਚਮਚਾ ਦੁੱਧ ਨਾਲ ਲੈਣਾ ਹੈਗਾ ਜੀ। ਇਹ 2-3 ਹਫ਼ਤੇ ਲਗਾਤਾਰ ਖਾਣਾ ਹੈਗਾ, ਇਹਦੇ ਨਾਲ ਉਹਨੇ ਠੀਕ ਹੋ ਜਾਂਦੀ ਹੈ।